ਉਹ ਝੂੰਗੇ ਦਾ ਯਾਦ ਹੈ ਤੁਹਾਨੂੰ ਅਜੇ ਤੱਕ? ਤੁਸੀਂ ਕਿਹੜਾ ਝੂੰਗਾ ਲੈਂਦੇ ਰਹੇ ਹੋ ਕਦੇ? ਬਸਤਾ ਸੁੱਟ ਹੁੰਦੇ ਸੀ ਕਿ ਮੁੜ ਕੇ ਸਕੂਲ ਜਾਣਾ ਪਵੇ। ਦੇਰ ਘਰ ਲਿਆ ਉਹਨੇ ਤੇ ਬਸਤਾ ਸੁੱਟ ਸਕੂਟ ਆਉਣਾ ਬੇਰੀ ਕੋਲ। अस्सलाम वालेकुम जी। ਅੱਜ ਅਸੀਂ ਆਏ ਹਾਂ, ਪਿੰਡ ਹੈ ਚੱਕ ਲਖੀਆ ਕਲਾਂ। ਉਰਦੂ 'ਚ ਕਲਾਂ ਕਹਿੰਦੇ ਨੇ ਵੱਡੇ ਨੂੰ, ਤੇ ਪੰਜਾਬੀ 'ਚ ਜਿਹੜਾ ਨਾ ਉਹ ਕਹਿੰਦੇ ਨੇ ਵੱਡਾ ਲਖੀਆ, ਤੇ ਇਸ ਦੇ ਨਾਲ ਹੀ ਹੈ ਛੋਟਾ ਲਖੀਆ। ਇਹਦੀ ਤਹਿਸੀਲ ਹੈ ਕਾਮੋਕੀ, ਥਾਣਾ ਵੀ ਕਾਮੋਕੀ ਤੇ ਜ਼ਿਲ੍ਹਾ ਗੁਜਰਾਂਵਾਲਾ। ਤੁਹਾਡਾ ਨਾਮ ਕੀ ਹੈ ਜੀ ਬਜ਼ੁਰਗੋ? ਮੇਰਾ ਨਾਮ ਸ਼ਬੀਰ ਹੁਸੈਨ। ਸ਼ਬੀਰ ਹੁਸੈਨ, ਮਾਸ਼ਾਅੱਲਾ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ। ਤੁਹਾਡੇ ਵਾਲਦ ਸਾਹਿਬ ਜਿਹੜੇ ਉਹ ਕਿੰਨੇ ਭਰਾ ਸਨ? ਕੱਲਾ ਭਰਾ ਸੀ। ਤੁਸੀਂ ਕਿੰਨੇ ਭਰਾ ਜੇ? ਤੁਸੀਂ ਵੀ ਇਕੱਲੇ ਜੇ, ਠੀਕ। ਵੱਡਾ ਲਖੀਆ ਹੈ, ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ? ਇੱਧਰਲੇ ਪਾਸੇ ਤਾਂ ਆ ਜਾਂਦਾ ਹੈ ਪਹਾੜ ਪਾਸੇ ਛੋਟਾ ਲਖੀਆ, ਇੱਧਰਲੇ ਪਾਸੇ ਕਿਹੜਾ ਪਿੰਡ ਆਉਂਦਾ? ਦਰਗਾਪੁਰ। ਹੋਰ ਪਰੋਕੇ। ਹੋਰ ਮਨੇਸ ਆ ਜਾਂਦਾ ਹੈ। ਫਿਰ ਅੱਗੇ ਜੀਟੀ ਰੋਡ ਆ ਜਾਂਦਾ ਹੈ, ਕਣੀਆਂ ਆ ਜਾਂਦਾ ਹੈ, ਫਿਰ ਜੀਟੀ ਰੋਡ ਆ ਜਾਂਦਾ ਹੈ। ਇਸ ਪਿੰਡ ਦੇ ਵਿੱਚ ਤੁਸੀਂ ਸ਼ੁਰੂ ਦੇ ਰਹਿਣ ਵਾਲੇ ਆ? ਸ਼ੁਰੂ ਦੇ ਰਹਿਣ ਵਾਲੇ। ਇਸ ਪਿੰਡ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਕਿੰਨੀ ਕੁ ਸੀ, ਹਿੰਦੂਆਂ ਦੀ ਕਿੰਨੀ ਕੁ ਸੀ, ਸਿੱਖਾਂ ਦੀ ਕਿੰਨੀ ਕੁ ਸੀ? ਅੱਛਾ ਜੀ। ਤਰਖਾਨ ਮੁਸਲਮਾਨ ਸਨ ਜਾਂ ਸਿੱਖ ਸਨ? ਸਿੱਖ ਤਰਖਾਨ ਸਨ। ਅੱਛਾ। ਖੂਹਾਂ ਦੇ ਟੋਬੇ ਮਤਲਬ ਖੂਹ ਕੱਢਦੇ ਹੁੰਦੇ ਸਨ? ਆਹੋ, ਉਹ ਟੋਬ ਕੇ ਮਿੱਟੀ ਬਾਹਰ ਕੱਢਦੇ ਹੁੰਦੇ ਸੀ, ਨਵੇਂ ਖੂਹ ਤਿਆਰ ਕਰਦੇ ਸੀ। ਅੱਛਾ, ਮਤਲਬ ਕਿ ਉਹ ਸਿੱਖ ਜਿਹੜੇ ਤਰਖਾਨ ਸਨ ਉਹ ਖੂਹ ਟੋਬਦੇ ਸਨ। ਠੀਕ ਹੋ ਗਿਆ। ਤੇ ਇੱਥੇ ਕਿਹੜੇ ਕਿਹੜੇ ਖੂਹ ਨੇ ਇਸ ਪਿੰਡ ਦੇ ਨਾਲ ਨਾਲ? ਹਾਂਜੀ ਹਾਂਜੀ, ਇਸ ਪਾਸੇ ਲੱਗ ਜਾਓ ਜਿੱਧਰ ਤੁਹਾਡਾ ਮੂੰਹ ਹੈ। ਬੱਖੂ ਦਿੰਦਾ ਸਾਹ ਵਾਲਾ ਖੂਹ? ਅੱਛਾ ਜੀ। ਹਾਂ, ਬੋੜ ਵਾਲਾ ਖੂਹ ਇੱਧਰਲੇ ਪਾਸੇ ਆ ਜਾਂਦਾ। ਹਾਂਜੀ, ਇਹ ਇੱਧਰ ਚੜ੍ਹਦੇ ਪਾਸੇ ਬੇਰ ਵਾਲਾ ਖੂਹ ਆ ਜਾਂਦਾ, ਦੱਖਣ ਵਾਲੇ ਪਾਸੇ। ਅੱਛਾ ਅੱਛਾ ਅੱਛਾ। ਇਹ ਖੂਹ ਉਸ ਵਕਤ ਢੱਗਿਆਂ ਦੇ ਨਾਲ ਹੀ ਆ, ਡਾਚੀ ਡੂਚੀ ਦੇ ਨਾਲ ਹੀ? ਅੰਦਰ ਵਾਲਾ ਖੂਹ ਉਹ ਕਿੱਥੇ ਕਰਕੇ ਸੀ? ਇੱਥੇ ਪਿੰਡ ਦੇ ਵਿੱਚ ਹੀ ਸੀ, ਹੁਣ ਪਿੰਡ ਦੇ ਵਿੱਚ ਆ ਗਿਆ। ਅੱਛਾ, ਮਤਲਬ ਕਿ ਉਹ ਹੁਣ ਆਬਾਦੀ ਦੇ ਵਿੱਚ ਆ ਗਿਆ, ਪੂਰਿਆ ਗਿਆ ਨਾ। ਫਿਰ ਹੋਰ ਕਿਹੜਾ ਖੂਹ ਤੁਹਾਡੇ ਜ਼ਿਹਨ 'ਚ ਜੀ? ਰੋਡਾ ਖੂਹ ਹੈਗੇ ਪਰ ਨਾਲ ਹੀ ਕਲੜੀ ਵਾਲਾ ਕਲੜੀ ਵਾਲਾ ਅੱਗੇ, ਫਿਰ ਆਪਣਾ ਟਾਲੀ ਵਾਲਾ। ਅੱਛਾ, ਆਪਣਾ ਬਾਗ ਵਾਲਾ। ਅੱਛਾ, ਇਹ ਖੂਹਾਂ ਦੇ ਨਾਂ ਸਨ। ਅੱਛਾ, ਇੱਥੇ ਜਿਹੜੇ ਸਰਦਾਰਾਂ ਦੇ ਘਰ ਸਨ, ਸਿੱਖਾਂ ਦੇ ਕਿੰਨੇ ਕੁ ਸਨ ਤੇ ਮੁਸਲਮਾਨਾਂ ਦੇ ਕਿੰਨੇ ਕੁ ਸਨ ਇਸ ਪਿੰਡ 'ਚ? ਇੱਥੇ ਬਹੁਤੇ ਨਾ ਹਿਸਾਬ ਤੇ ਸਨ, ਮੁਸਲਮਾਨ ਦੇ ਘਰ ਬਹੁਤੇ। ਮੁਸਲਮਾਨਾਂ ਦੇ ਜ਼ਿਆਦਾ ਸਨ। ਤੇ ਜ਼ਿਮੀਦਾਰ ਵੱਡੇ ਕਿਹੜੇ ਸਨ? ਮੁਸਲਮਾਨ ਵੱਡੇ ਜ਼ਿਮੀਦਾਰ ਸਨ। ਅੱਛਾ, ਤੇ ਸਿੱਖਾਂ ਦੇ ਘੱਟ ਜ਼ਿਮੀਦਾਰ ਸਨ? ਉਹਨਾਂ ਦੀ ਜ਼ਮੀਨ ਘੱਟ ਸੀ? ਉਹ ਮਤਲਬ ਮਜ਼ਦੂਰ ਤੱਕ ਬਾਈ ਸੀ। ਅੱਛਾ, ਬਾਕੀ ਖੱਤਰੀ ਸਨ ਤੇ ਉਹਨਾਂ ਦੀ ਕਲੜੀ ਵਾਲੇ ਉਹ ਬਾਈ ਨੂੰ ਪਤਾ ਨਹੀਂ ਆਪਣੀ ਸੀ ਜਾਂ ਆਪਣੀ ਖੱਤਰੀਆਂ ਦੀ। ਉਹ ਖੱਤਰੀਆਂ ਦੀ ਉਸ ਲਖੀ ਵਾਲੇ ਜਿਹੜੇ ਨਾ ਉਹ ਛੋਟੇ ਲਖੀ ਵਾਲੇ, ਉਹ ਇਸ ਤਰ੍ਹਾਂ ਕਿਤੇ ਅਸੀਂ ਸੁਣਿਆ ਹੀ ਅਸੀਂ ਕਿਹੜਾ ਵੀ ਮੇਰਾ ਜੀ ਜੀ ਕਿ ਇੱਥੇ ਇੱਕ ਸਿੱਖ ਆਇਆ ਸੀ ਇੱਧਰੋਂ ਕਰਕੇ, ਉਹ ਆਣ ਕੇ ਸਾਡੇ ਵਡੇਰੇ ਨੂੰ ਆਖਿਆ ਕਿ ਮੇਰਾ ਵੀ ਸਾਨੂੰ ਇੱਥੇ ਬੈਠਣ ਦੀ ਜਗ੍ਹਾ ਦਿਓ। ਅੱਛਾ, ਤੇ ਉਹਨੇ ਜਦੋਂ ਇੱਥੇ ਪਹੁੰਚਦੇ ਉੱਥੇ ਕਹਾ ਤੂੰ ਆਪਣਾ ਡੇਰਾ ਪਾ ਲੈ ਤੇ ਬਹਿ ਜਾ। ਅੱਛਾ, ਮਾਲਕੀ ਸਾਰੀ ਇਸੇ ਲਖੀਏ ਦੀ ਸੀ। ਨਾਲ ਜਿਹੜਾ ਛੋਟਾ ਲਖੀਆ ਉਹ ਵੀ ਇਸੇ ਪਿੰਡ ਦੀ ਮਲਕੀਅਤ ਸੀ? ਅੱਛਾ, ਉਹਦਾ ਹੀ ਰਕਬਾ ਸੀ। ਅੱਛਾ, ਇਸੇ ਪਿੰਡ ਦਾ ਜੀ ਜੀ। ਉਹ ਸਿੱਖ ਆਇਆ ਤੇ ਉਹਨੇ ਬਾਤਾਂ ਵਡੇਰੇ ਸਾਡੇ ਨੇ। ਅੱਛਾ, ਉਹਨੇ ਬਾਤਾਂ ਲੈ ਜੀ ਤੂੰ ਇੱਥੇ ਬਹਿ ਕੇ ਆਪਣਾ ਗੁਜ਼ਾਰਾ ਕਰ ਲਾ। ਅੱਛਾ, ਫਿਰ ਉਹ ਬੈਠਾ ਰਿਹਾ, ਹੌਲੀ ਹੌਲੀ ਉੱਥੇ ਵਾਹਣ ਲੱਗ ਪਿਆ। ਇਹਨਾਂ ਕੋਲੋਂ ਵਗਦੀ ਮੂਹਦੀ ਕੋਈ ਨਹੀਂ, ਘਰ ਦੇ ਵੀ ਇੱਕੋ ਏਦਾਂ ਹੀ, ਇਹ ਸਾਰੇ ਇੱਕੋ ਪਿੰਡ ਹੀ ਸੀ। ਇਹ ਹਿਸਾਬ ਨਾਲ ਤੋਲੇ ਦੀ ਘੜੀਆਂ ਦੇ ਇੱਕੋ ਹੀ ਘਰ ਸੀ। ਇਹ ਇੱਕ ਦਾਦੇ ਦੀ ਲਾਸ਼, ਇੱਕ ਦਾਦੇ ਦੀ ਲਾਸ਼ ਸਨ। ਤੁਹਾਡਾ ਨਾਮ ਕੀ ਹੈ ਪੂਰਾ? ਨਿਆਮਤ ਅਲੀ। ਨਿਆਮਤ ਅਲੀ। ਤੁਹਾਡੀ ਵਲਦੀਅਤ? ਨਾਨਕ। ਤੇ ਤੁਹਾਡੀ ਬਰਾਦਰੀ? ਵਿਰਗ ਜੱਟ। ਅੱਛਾ, ਇਸ ਪਿੰਡ ਦੀ ਤਾਰੀਖ ਦੇ ਬਾਰੇ ਜ਼ਰਾ ਪਹਿਲੇ ਦੱਸੋ ਹਾਂ ਥੋੜਾ ਜਿਹਾ। ਇਹ ਪਿੰਡ
मतलब कि किस तरह ये पिंड वਸਿया, किन्नी कुछ देर ਦਾ ਤਕਰੀਬਨ ਇਹ ਪਿੰਡ ਆ? ਦੇਰ ਦੂਰ ਦਾ ਤੇ ਹੁਣ ਸਾਨੂੰ ਇਹਨਾਂ ਵਡੇਰਿਆਂ ਦੱਸਿਆ ਸੀ ਕਿ ਮੇਰਾ ਵੀ ਸਾਡੇ ਆਏ ਪਿੰਡ ਸੀ ਇੱਥੇ ਇਕੱਠਾ ਹੀ। ਅੱਛਾ ਜੀ। ਉਹ ਜਦੋਂ ਇੱਥੇ ਪਿੰਡ ਇਕੱਠਾ ਸੀ ਨਾ, ਉਦੋਂ ਜਿੱਥੇ ਤੋਲੇ ਕੀ ਪਿਆ ਨਾ, ਹਾਂਜੀ, ਉੱਥੇ ਇੱਕ ਸਿੱਖ ਆਇਆ ਇਧਰੋਂ ਉਧਰੋਂ ਆਣ ਕੇ ਉੱਥੇ ਡੇਰਾ ਲਾ ਲਿਆ। ਜ਼ਮੀਨ ਸਾਰੀ ਇੱਕੋ ਸੀ, ਸਾਰੇ ਵੇਰਕਾਂ ਦੇ ਪਿੰਡ ਸਾਨੂੰ ਦੋਵੇਂ ਤਿੰਨੇ। ਅੱਛਾ ਜੀ। ਜਿਹੜੇ ਇੱਕੋ ਹੀ ਘਰ ਸੀ ਨਾ ਸਭ ਦੇ। ਹਾਂਜੀ। ਉਹ ਜਿਸਲੇ ਉਹ ਸਵੇਰੇ ਉੱਠ ਕੇ ਵੇਖਿਆ ਤੇ ਉਹ ਉੱਥੇ ਉਹਨੇ ਡੇਰਾ ਲਾਇਆ। ਅੱਛਾ ਜੀ। ਜਦੋਂ ਡੇਰਾ ਲਾਇਆ ਤੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਵੀ ਇਹ ਕੌਣ ਇੱਥੇ ਆਣਗੇ, ਮੇਰਾ ਵੀ ਸਾਡੀ ਬਾਲਕਨੀ 'ਚ ਬਹਿ ਗਏ ਵੱਖਰਾ ਹੀ। ਇਹ ਬਹਿ ਦੇ ਇਹਨਾਂ ਉਹਦੀਆਂ ਖੁਰਲੀਆਂ ਚੁੱਕੀਆਂ ਨੇ, ਭੱਜ ਆਇਆ ਤੇ ਨਿਕਲ ਗਿਆ, ਉਹਨੂੰ ਕੱਢ ਦਿੱਤਾ। ਅੱਛਾ। ਇਹਨਾਂ ਫਿਰ ਆਖਿਆ ਇੰਝ ਨਹੀਂ, ਇਹ ਜੇ ਅਸੀਂ ਖਿੱਲਰ ਕੇ ਆਪਣੇ ਰਕਬੇ ਪਈਏ ਇੰਝ ਤੇ ਮੇਰਾ ਵੀ ਸਾਨੂੰ ਪੈਲੀ ਵਿਹਲੀ ਵੇਖ ਕੇ ਤੇ ਲੋਕੀ ਮੇਰਾ ਵੀ ਦੁਆਰਾ ਜੰਮੜ ਜਾਣਗੇ। ਉਹ ਕੋ ਉੱਥੇ ਤੋਲੇ ਕੇ ਬਹਿ ਗਿਆ, ਕੋਈ ਉੱਥੇ ਘਣੀਏ ਬਹਿ ਗਿਆ, ਕੋਈ ਇੱਥੇ ਬਹਿ ਗਿਆ। ਅੱਛਾ। ਜਿਵੇਂ ਜਿਵੇਂ ਮੇਰਾ ਰਕਬਾ ਹੀ ਉਵੇਂ ਉਵੇਂ ਉਹ ਵੰਡ ਨਾਲ ਇੱਥੇ ਇਕੱਲਾ ਜਣਾ ਆ ਗਿਆ, ਕੋਈ ਉੱਧਰ 2 ਜਣੇ ਹੋ ਗਏ, 2 ਜਣੇ ਉੱਧਰ ਹੋ ਗਏ। ਅੱਛਾ। ਉਹ ਜਿਵੇਂ ਰਕਬਾ ਹੀ ਉਵੇਂ ਵੰਡ ਕੇ ਤੇ ਉਹਨਾਂ ਮੇਰਾ ਵੀ ਬਹਿ ਗਿਆ। ਅੱਛਾ ਜੀ। ਚਲੋ ਕੋਈ ਵੰਡੋ ਤਰਨ ਦੀ ਨਾਲ ਇਹ ਤਾਂ ਪਤਾ ਹੈਗਾ ਵੀ ਇੰਨੇ ਨਹੀਂ ਮਾਲਕੀ ਸਾਡੀ ਤੇ ਮੇਰਾ ਕੋਈ ਲੋਕਾਂ ਨੂੰ ਇਹ ਤਾਂ ਪਤਾ ਹੈਗਾ ਵੀ ਇੱਥੇ ਹੈ ਪਿੰਡ ਹੀ। ਜੀ ਜੀ। ਚਲੋ ਇਸ ਤਰ੍ਹਾਂ ਬਹਿ ਕੇ ਤੇ ਆਪਣਾ ਗਿਆ। ਮੁੜ ਕੇ ਫਿਰ ਇਹ ਇੱਥੋਂ ਵਾਲਾ ਜਿਹੜਾ ਇਹਦੇ ਕੋਲ ਵਗਦੀ ਨਹੀਂ ਸੀ ਇੰਨੀ। ਅੱਛਾ ਜੀ। ਪਈ ਰਹੀ ਉਹ ਪਈ ਦੇ ਵਿੱਚ ਉੱਥੇ ਸਿੱਖ ਬਾਤਾ। ਅੱਛਾ, ਮਤਲਬ ਕਿ ਇਹਦਾ ਰਕਬਾ ਫਿਰ ਜ਼ਿਆਦਾ ਸੀ ਤੇ ਉੱਥੇ ਮੇਰਾ ਪਿਆਜ ਹੁੰਦਾ ਨਹੀਂ ਸੀ ਕਾਬੂ ਪੈਂਦੀ। ਅੱਛਾ। ਤੇ ਉਹ ਮੇਰਾ ਉਧਰ ਪਿਆਜ ਉਹਦੇ ਵਿਹਲੇ ਥਾਂ ਰੜਾ ਥਾਂ ਉੱਥੇ ਡੇਰਾ ਲਾ। ਅੱਛਾ। ਉਹ ਡੇਰਾ ਲਾਇਆ, ਉਹ ਵੀ ਕੋਈ 4 ਬਾਰ ਕਰਕੇ ਤੇ ਬਹਿ ਗਿਆ, ਬਾਕੀ ਪਈ ਨਹੀਂ ਪਰਾਂ। ਅੱਛਾ। ਉਹ ਫਿਰ ਆਪਣਾ ਮੇਰਾ ਵੀ ਇਸ ਤਰ੍ਹਾਂ ਉਹ ਵੀ ਬਾਤ ਹੋ ਗਿਆ, ਉਹਨਾਂ ਦੇ ਹੌਲੀ ਹੌਲੀ ਨਾ ਹੋ ਗਈ, ਕਿਉਂਕਿ ਪੁਰਾਣੀ ਗੱਲ ਹੈ, ਕੋਈ ਅੱਜ ਦੀ ਤੇਰੀ। ਹਾਂਜੀ ਹਾਂਜੀ। ਉਹ ਇਸ ਤਰ੍ਹਾਂ ਮੇਰਾ ਵੀ ਉਹ ਵੀ ਮਾਲਕ ਬਣ ਫਿਰ ਕੋਈ ਪਈ ਰਹੇ, ਉਹ ਯੂਨਿਟ ਬਣ ਗਿਆ ਨਾ ਜਿਹਾ ਪੜਿਆ ਗਿਆ। ਹਾਂਜੀ। ਉਹ ਫਿਰ ਆ ਜਦੋਂ ਆ ਲੋਕਾਂ ਮੇਰਾ ਇਸਤਾ ਹੋ ਗਿਆ, ਲੋਕਾਂ ਯੂਨਿਟ ਪਵਾ ਪੂ ਕੇ ਤੇ ਮੇਰਾ ਬਾਤ ਹੋਈ। ਬਿਲਕੁਲ ਸਹੀ। ਮਤਲਬ ਉਹ ਜਿਹੜਾ ਪਿੰਡ ਬਣਿਆ ਉਹ ਤੁਹਾਡੇ ਰਕਬੇ 'ਚ ਹੀ ਬਣਿਆ? ਤੁਹਾਡੇ ਰਕਬੇ 'ਚ ਹੀ ਬਣਿਆ। ਉਹ ਜਿਹੜਾ ਸਰਦਾਰ ਆਇਆ ਉਹ ਤੁਹਾਡੇ ਬਜ਼ੁਰਗਾਂ ਨੇ ਉੱਥੇ ਸਿੱਖ ਸਰਦਾਰ ਨੂੰ ਬਿਠਾਇਆ? ਸਾਡਾ ਦਾਦਾ ਲਾਲਾ ਪੜਦਾਦਾ ਉਹਨੇ ਪਾਇਆ ਉੱਥੇ ਬਹਿ ਗਿਆ, ਆਪਣਾ ਰੋਟੀ ਰਾਟੀ ਬੱਚਿਆਂ ਦੀ ਕਮਾ ਤੇ ਬਣਾ ਤੇ ਨੂੰ ਜਿਹੜਾ ਨਾ ਖਵਾਲਾ। ਬਿਲਕੁਲ ਸਹੀ। ਬਾਈ ਕਰਕੇ ਦਾਸਤਾਨ ਸੁਣੀ ਕਿਹੜਾ ਕੋਈ ਵੇਖੀ। ਹਾਂਜੀ ਹਾਂਜੀ। ਆ ਨਹੀਂ ਮੋਸਟਲੀ ਜਿਹੜਾ ਨਾ ਜ਼ਿਆਦਾਤਰ ਜਿਹੜਾ ਨਾ ਇਹ ਪਿੰਡ ਜਾਂ ਚੱਕ ਇਸ ਤਰ੍ਹਾਂ ਹੀ ਆਬਾਦ ਹੋਏ ਨੇ ਲੋਕ ਜਿਹੜੇ। ਤੇ ਹੁਣ ਜਦੋਂ ਪਾਕਿਸਤਾਨ ਬਣਿਆ ਇਸਤਾਮਾਲ ਹੋਈ ਜੀ, ਉਹ ਇਸਤਾਮਾਲ ਦੇ ਵਿੱਚ ਫਿਰ ਉਹ ਯੂਨਿਟ ਜਿਹੜੇ ਬਣ ਗਏ, ਜਿਹੜਾ ਨਹੀਂ ਸੀ ਕਾਬੂ ਪਾਇਆ ਉਹ ਯੂਨਿਟ ਬਣ ਗਿਆ। ਉਹ ਫਿਰ ਲੋਕਾਂ ਮੇਰਾ ਜਿਹੜੇ ਆਏ ਨੇ ਬਾਹਰੋਂ, ਭਾਵੇਂ ਤੂੰ ਪਵਾ ਲੈ ਭਾਵੇਂ ਮੈਂ ਪਵਾ ਲੈ, ਉਹ ਯੂਨਿਟਾਂ ਹੀ ਪਾ ਕੇ ਉਹ ਮੇਰਾ ਬਾਹਰ ਹੋ ਗਈ। ਇੱਥੇ ਸਿੱਖਾਂ ਦੇ ਘਰ ਕਿੱਥੇ ਕਰਕੇ ਸਨ ਪਿੰਡ 'ਚ? ਇਹ ਇੱਥੇ ਸਨ ਨਾਲ ਹੀ ਤੁਹਾਡੇ ਘਰ ਦੇ ਨਾਲ ਜੀ? ਨਹੀਂ ਆ ਸਾਡੇ ਦੇ ਵੇਲੇ ਘਰ ਦੇ ਸਾਡੇ ਪਰਾਂ ਰਹਿੰਦੇ ਆ, ਇੱਥੇ ਨਾਲ ਹੀ ਘਰ ਪਿੰਡ ਦੇ ਵਿੱਚ ਘਰ ਸਨ ਸਿੱਖਾਂ ਦੇ ਘਰ? ਅੱਛਾ। ਉਹ ਕੀ ਨਾਂ ਸਨ ਸਿੱਖਾਂ ਦੇ? ਇਹਨਾਂ ਪਤਾ ਨਹੀਂ ਕੀ ਨਾਂ। ਅੱਛਾ। ਤੁਹਾਨੂੰ ਯਾਦ ਜੇ ਕਿਸੇ ਸਿੱਖ ਦਾ ਨਾਮ? ਖੱਤਰੀਆਂ ਦੇ ਨਾਮ, ਖੱਤਰੀਆਂ ਦੇ ਸਿੱਖਾਂ ਦੇ? ਉਹਦਾ ਨਾਮ ਲੱਗੇ ਕਰਤਾਰ ਸਿੰਘ ਜੀ। ਉਹ ਲਖੀਏ ਕਰਤਾਰ ਸਿੰਘ ਦੇ ਉਹਦਾ ਨਾਮ ਲੈਂਦੇ ਹਨ। ਛੋਟੇ ਲਖੀਏ ਦਾ ਕਰਤਾਰ ਸਿੰਘ ਸੀ ਮਸ਼ਹੂਰ। ਅੱਛਾ। ਇਸ ਵੱਡੇ ਲਖੀਏ ਦਾ ਕਿਹੜਾ ਸੀ? ਸਰਦਾਰ ਹੋਣਾ। ਜਿਹੜੇ ਇੱਥੇ ਸਿੱਖ ਜਾਂ ਖੱਤਰੀ ਰਹਿੰਦੇ ਸਨ ਉਹਨਾਂ ਦੇ ਕਿਸ ਕਿਸ ਦਾ ਨਾਮ ਤੁਹਾਨੂੰ ਕੋਈ ਯਾਦ ਹੈ? ਲਾਲ ਸ਼ਾਹ ਦਾ, ਲਾਲ ਸ਼ਾਹ ਦੇ ਵਡੇਰੀ ਗੱਲਾਂ ਕਰ, ਲਾਲ ਸ਼ਾਹ ਦੀ ਜਾਂ ਹੱਟੀਆਂ ਪਾਈਆਂ ਹੁਣ ਸਾਨੂੰ ਬਾਲ ਹੱਟੀਆਂ ਦਾ ਪਤਾ ਹੁੰਦਾ। ਹਾਂਜੀ। ਲਾਲ ਸ਼ਾਹ ਦੀ ਹੱਟੀਆਂ। ਅੱਛਾ। ਮਿਲਖੀ ਰਾਮ ਦੀ ਹੱਟੀ ਆ। ਮਿਲਖੀ ਰਾਮ। ਅੱਛਾ। ਕੇਸਰ ਸ਼ਾਹ ਦੀ ਹੱਟੀ ਆ। ਅੱਛਾ। ਇਹ ਤਰ੍ਹਾਂ ਦਾ ਉਹ ਹਿੰਦਵਾਨੀ ਖੂਹੀ ਉਹਨਾਂ ਦੇ ਕੋਲ ਹੀ ਲੱਗੀ ਸੀ, ਹਿੰਦਵਾਨੀ ਖੂਹੀ ਵੀ ਆ, ਹਿੰਦਵਾਨੀ ਖੂਹੀ ਹੈ। ਅੱਛਾ। ਖੂਹੀ ਵੱਖਰੀ ਸੀ ਉਹਨਾਂ ਦੀ। ਅੱਛਾ। ਠੀਕ ਹੈ। ਤੇ ਉਹਨਾਂ ਦੀ ਦੁਕਾਨਾਂ ਜਿਹੜੀਆਂ ਖੂਹੀ ਦੇ ਲਾਗੇ ਜਾਗੇ ਸਨ ਕਿਤੇ? ਲਾਗੇ ਲਾਗੇ ਜਿਹੜੀ ਦੁਕਾਨ ਖੜੀ, ਉਹ ਜਿਹੜੀ ਪੁਰਾਣੀ ਦੁਕਾਨ ਹੈ ਹਿੰਦੂਆਂ ਦੀ, ਉਹ ਹਜੇ ਵੀ ਹੈ? ਉਹ ਕਿਹਦੀ ਦੁਕਾਨ ਸੀ ਤੁਸੀਂ ਸੌਦਾ ਲੈਂਦੇ ਰਹੇ? ਉਹ ਮਿਲਖੀ ਸ਼ਾਹ। ਮਿਲਖੀ ਸ਼ਾਹ। ਅੱਛਾ।
ਠੀਕ ਹੈ। ਤੇ ਮਿਲਕੀ ਸ਼ਾਹ ਕੋ ਕਿਹੜਾ ਕਿਹੜਾ ਸੌਦਾ ਲੈਂਦੇ ਸੀ? ਪੈਸੇ ਜੋ ਚੱਲਦੇ ਸਨ ਉਦੋਂ ਜਾਂ ਕੋ ਕਣਕ ਚਾਵਲ ਵਗੈਰਾ ਜਾਂ ਕਣ ਚਾਲਾ ਦਾ ਨਹੀਂ ਪੈਸਾ ਕੁਝ ਕਰ ਲੱਭਦਾ ਹੁੰਦਾ ਸੀ ਤੇ ਲੈ ਜਾਣਾ ਜਾ ਕੇ ਦਾਣਾ ਪੱਕਾ ਦੇਣਾ ਝੋਲੀ ਪਾ ਕੇ ਲੈ ਜਾਣਾ। ਅੱਛਾ, ਦਾਣੇ ਦੁਨੀਆ ਤੋਂ ਸੌਦਾ ਲੈਂਦੇ ਸੀ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਉਂਝ ਵੀ ਜਿਹੜਾ ਨਾ ਬਾਬੇ ਦਾ ਧਿਆਨ ਪਾਸੇ ਹੋਇਆ ਤੇ ਚੱਲ ਵੀ ਝੋਲੀ ਭਰੀ ਤੇ ਦੌੜ ਲਾਤੀ? ਨਹੀਂ, ਮੁੰਡੇ ਤੇ ਸ਼ਰਾਰਤਾਂ ਉਦੋਂ ਕਰਦੇ ਹੁੰਦੇ ਸਨ ਛੋਟੇ ਛੋਟੇ। ਨਹੀਂ ਉਧਰ ਨਾ ਵੇਖੋ, ਉਧਰੋਂ ਕੋਈ ਨਹੀਂ ਆਉਂਦਿਆ ਤੁਹਾਨੂੰ। ਮੈਂ ਨਾ ਕੋਈ ਨਹੀਂ, ਕੋਈ ਸ਼ਰਾਰਤ ਨਹੀਂ। ਅੱਛਾ, ਉਦੋਂ ਸ਼ਰਾਰਤਾਂ ਨਹੀਂ ਸੀ ਹੁੰਦੀਆਂ? ਕੋਈ ਪਤਾ ਨਹੀਂ ਸ਼ਰਾਰਤ ਦਾ। ਅੱਛਾ, ਨਹੀਂ ਹੋਣੀ ਹੋਣੀ ਮਤਲਬ ਕਿ ਸ਼ਰਾਰਤੀ ਬੱਚੇ ਹੋਣ ਹੀ ਹੋਏ ਨੇ ਬਹੁਤੇ, ਪਹਿਲੇ ਨਹੀਂ ਸੀ ਹੈਗੇ। ਅੱਛਾ, ਪਹਿਲੇ ਮਤਲਬ ਪਿਆਰ ਸੀ, ਡਰ ਸੀ ਵੱਡੇ ਦਾ? ਡਰ ਤੇ ਇੰਨਾ ਕੁਛ ਆ ਜਾਏ ਵੀ ਉੱਥੇ ਬਹਿ ਨਾ ਮਤਲਬ ਵੱਡਾ ਚੁੱਪ ਕਰ ਜਾਓ, ਉਹ ਰੌਲਾ ਪਾਇਆ ਚੁੱਪ ਕਰੋ, ਬਾਬਾ ਲਗਾ ਉਹਨਾਂ ਮਾਰ ਦੇਗਾ, ਮਾਰਦੇ ਬਾਬਾ। ਅੱਛਾ, ਬੜਾ ਮਾਰਦੇ ਬਾਬਾ। ਅੱਛਾ, ਕੋਈ ਆਦਾ ਤੇ ਚੁੱਪ ਕਰ ਜਾਓ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਉਹ ਜਿਹੜਾ ਮਲਕੀ ਸ਼ਾਹ ਸੀ ਜਿਹੜਾ, ਉਹਨੇ ਕੋਈ ਸੌਦਾ ਉਂਝ ਵੀ ਕਦੀ ਦਿੱਤਾ ਹੋਵੇ ਪਿਆਰ ਨਾਲ ਬੱਚਿਆਂ ਬੁੱਚਿਆਂ ਨੂੰ? ਨੂੰ ਇੰਨੀ ਕਰਦੇ ਹੁੰਦੇ ਹਨ ਜਿਹੜੇ ਕੋ ਸੌਦਾ ਲੈਣ ਜਾਂਦਾ ਕਿ ਸੌਦਾ ਲੈਣਾ ਉਹਨੂੰ ਥੋੜੇ ਮਗਰ ਝੁੰਗਾ ਮੈਂ ਲਾ ਵੀ ਤੇਰਾ ਝੁੰਗਾ ਝੁੰਗਾ ਦੇ ਦਿੰਦਾ ਸੀ? ਅੱਛਾ, ਬੱਚਾ ਟੁੱਟ ਜਾਂਦਾ, ਲਾਲਚ ਨਾਲ ਤੁਰ ਪੈਂਦਾ ਹੈ। ਉਹ ਝੁੰਗੇ ਦਾ ਯਾਦ ਹੈ ਤੁਹਾਨੂੰ ਹੋ ਜਾਂਦਾ? ਤੁਸੀਂ ਕਿਹੜਾ ਝੁੰਗਾ ਲੈਂਦੇ ਰਹੇ ਉਹ ਖਤਰੀ? ਜਿਹੜੀ ਚਾਹੇ ਬਣਾ ਦੇਣੀ ਉਹਨੂੰ ਬਣਾ ਦੇਣਾ ਕੋਈ ਇਹ ਹੁੰਦੇ ਨੇ ਜਾਂ ਖਾਣੀਆਂ ਮੱਛੀਆਂ ਬਣੀਆਂ ਹੁੰਦੀਆਂ ਹਨ। ਅੱਛਾ, ਇਹ ਜਾਂ ਰਿਓੜੀਆਂ। ਅੱਛਾ, ਬਸ ਇਹ ਚੀਜ਼ਾਂ ਹੁੰਦੀਆਂ ਹਨ ਜਾਂ ਮਰੂੰਡਾ। ਅੱਛਾ, ਸਹੀ। ਤੇ ਖੱਤਰੀ ਦੇ ਉਹ ਜਿਹੜੇ ਬਾਲ ਸਨ ਉਹਨਾਂ ਦੇ ਕਿਸੇ ਦਾ ਕੋਈ ਯਾਦ ਦੇ ਬੇਲੀ ਬੂਲੀ ਦਾ? ਕੋਈ ਨਾ ਬੇਲੀ, ਛੋਟੇ ਛੋਟੇ ਬੇਲੀ ਸਾਡੀ ਹੁੰਦੇ। ਅੱਛਾ, ਨਹੀਂ ਉਹਨਾਂ ਦੇ ਨਾਂ ਨਹੀਂ, ਸਿਰਫ ਉਹ ਬਾਬਿਆਂ ਦੇ ਦੁਕਾਨਦਾਰਾਂ ਦੇ ਨਾਂ ਯਾਦ? ਨਾਲ ਉਹ ਜਾਂਦੀ ਸਾਨੂੰ। ਹਾਂ, ਜਾਂ ਉਹਨਾਂ ਦੀ ਪਛਾਣ ਜਿਹੜੇ ਖੂਟ ਉੱਭਦੇ ਹੁੰਦੇ ਸੀ? ਹਾਂ, ਜਾਂ ਉਹਨਾਂ ਦਾ ਨਾਮ ਹੀ ਉਹਨਾਂ ਦੀ ਪਛਾਣ ਉਹਨੇ ਨਾਂ ਹੀ ਸੁਣੇ ਨੇ, ਖੂਟ ਫਰਾਲ ਵਾਲੇ ਖੂਟ ਟੋਕਦਾ ਹੁੰਦਾ। ਹਾਂ, ਉਹ ਉਹਨਾਂ ਦਾ ਨਾਮ ਜਾਂ ਜੋਤਾ ਸਿੰਘ ਦਰਖਾਨ ਦਾ ਸੀ, ਉਹ ਮਤਲਬ ਕੀ ਨਾਂ ਜੀ? ਜੋਤਾ ਸਿੰਘ। ਉਹ ਕੀ ਕੰਮ ਕਰਦਾ ਸੀ? ਤੇਜਾ ਸਿੰਘ ਹੁੰਦਾ ਸੀ। ਅੱਛਾ, ਉਹ ਕੀ ਕਰਦੇ ਸਨ? ਉਹ ਵੀ ਖੂਬ ਟੋਪ ਜਾਂਦੇ ਸਨ। ਅੱਛਾ, ਇਹ ਉਹ ਤਰਖਾਨ ਸਨ? ਖਾਨ ਸਨ। ਅੱਛਾ, ਸਕੂਲ ਜਿਸ ਟਾਈਮ ਜਾਂਦੇ ਸੀ ਉਹ ਜ਼ਰਾ ਥੋੜੀ ਜਿਹੀ ਕਹਾਣੀ ਸੁਣਾਓ। ਹਾਂ, ਸਕੂਲ ਛੋਟੇ ਛੋਟੇ ਬੱਚੇ ਹੁੰਦੇ ਹਨ, ਇੱਧਰੋਂ ਛੋਟੇ, ਇਹ ਜਿਹੜੇ ਮੁੰਡੇ ਇਕੱਠੇ ਹੋ ਗਏ ਸਾਡੇ ਕੋਲੇ ਕੀ ਨਵਾਂ ਲਖੀਆ। ਅੱਛਾ, ਤੇ ਇਹ ਪੁਰਾਣਾ ਲਖੀਆ ਆਪਣਾ ਭਰੋਗੀ। ਹਾਂ, ਦਰਗਾਹਪੁਰ। ਅੱਛਾ, ਦਰਾਜ ਕੇ ਇਹ ਸਾਰੇ ਭਰੋਗੀ ਸਕੂਲ ਹੁੰਦਾ ਸੀ, ਉੱਥੇ ਹੁੰਦੇ ਸੀ। ਅੱਛਾ, ਘੁੰਮਾ ਵੀ। ਅੱਛਾ, ਬੜੀ ਦੂਰ ਤੱਕ ਹੁੰਦਾ ਸੀ, ਵੱਡਾ ਸਕੂਲ ਸੀ? ਇਹ ਸਕੂਲ ਹੈ ਸੀ, ਸਕੂਲ ਕੱਲਾ ਜਿਹੀ। ਅੱਛਾ, ਉਹ ਸਕੂਲ ਹੀ ਕੋਲ ਸੀ। ਸਕੂਲ ਜਾਂਦੇ ਕਿਸ ਤਰ੍ਹਾਂ ਹੁੰਦੇ? ਸ਼ਰਾਰਤਾਂ ਕਰਦੇ ਜਾਣ, ਰਾਜ ਬੇੜੀਆਂ ਬੇੜੀਆਂ ਹੁੰਦੀਆਂ ਨਾਮ ਉਹ। ਅੱਛਾ, ਤੋਂ ਬੇੜੀਆਂ ਕੋਲ ਬੇੜ ਖਾਂਦੇ ਜਾਣਾ, ਲੈ ਜਾਣ ਆਉਂਦਾ, ਫਿਰ ਭੱਜਦੇ ਸੀ, ਆਉਂਦਾ ਫਿਰ ਭੱਜਿਆ। ਜਿਹੜੇ ਕੱਪੜੇ ਭੰਨਣੇ ਚੋਪਦੇ ਆਉਣਾ। ਕੱਪੜੇ ਕੌਣ ਲਾ ਦਿੰਦਾ ਸੀ ਤੁਹਾਡੇ? ਆਪੇ ਲਾ ਕੇ ਸੁੱਟ ਆਉਂਦੇ ਸੀ? ਕੱਪੜੇ ਨਹੀਂ ਲਾ ਕੇ ਸੁੱਟ ਆਉਂਦੇ। ਹਾਂ, ਕੱਪੜੇ ਗੱਲ ਲੈ ਆਉਂਦੇ ਹਨ, ਕੱਪੜੇ ਲਾ ਕੇ ਉਸਤੇ ਭਾਵੇਂ ਸੁੱਟ ਲਾ, ਕੋਈ ਲੈ ਅੱਛਾ, ਕੱਪੜੇ ਤਾਂ ਲੈ ਜਾਂਦੇ। ਬਸਤਾ ਸੁੱਟ ਆਉਂਦੇ ਸੀ ਕਿ ਮੁੜ ਕੇ ਸਕੂਲ ਜਾਣਾ ਪਵੇ? ਬੇਰ ਘਰ ਲਿਆ ਉਹਨੇ ਤੇ ਬਸਤਾ ਸੁੱਟੇ ਸਕੂਲ ਕਰਾਉਣਾ ਬੇਰੀ ਕੋਲ ਹੈ? ਸਹੀ। ਤੇ ਫਿਰ ਮਾਰ ਵੀ ਤੇ ਪੈਂਦੀ ਹੋਏਗੀ ਨਾ? ਮਾਰ ਵੀ ਪੈਂਦੀ, ਮਾਰ ਪੈਂਦੀ ਹੁੰਦੀ ਹੈ, ਉਹ ਮਾਰਿਓ ਖੇਡ ਪਿਆਰੀ ਹੁੰਦੀ ਨਾ। ਆ ਬੱਚਾ ਜੋ ਖੇਡ ਪਿਆਰੀ ਮਾਰ ਨੂੰ ਤਾਂ ਕੋਈ ਪੁਰਾਣਾ ਨਹੀਂ, ਮਾਰ ਉਦੋਂ ਤਾਂ ਪੈਂਦੀ ਹੋਏ। ਕਾਹਦੇ ਨਾਲ ਮਾਰ ਖਾਂਦੇ ਰਹੇ? ਰੋਟੀ ਨਾਲ। ਸੋਟੀ ਨਾਲ ਨਹੀਂ ਮਾਰ, ਹੁਣ ਸੋਟੀ ਖਾਣੇ ਮਾਰੇ ਜਿਹੜੀ ਸੋਟੀ ਖਾਣਾ ਉਹਨੂੰ ਫਿਰ ਸੋਟੀ ਮਾਰਨੀ, ਜਿਹੜੀ ਵੇਟ ਜੂੜੀ ਮਾਰਨੀ। ਸਹੀ, ਚਲੋ ਅੱਲਾ ਖੈਰ ਕਰੇ। ਤੇ ਤੁਹਾਡੇ ਨਾਲ ਜਿਹੜਾ ਕੋਈ ਜਾਂਦਾ ਹੁੰਦਾ ਸੀ ਪੜ੍ਹਨ ਵਾਸਤੇ ਇੱਥੋਂ, ਮੁਸਲਮਾਨਾਂ ਦਾ ਬੱਚਾ ਜਾਂ ਹਿੰਦੂਆਂ ਦਾ, ਖੱਤਰੀਆਂ ਦਾ, ਸਿੱਖਾਂ ਦਾ? ਖੱਤਰੀਆਂ ਦਾ ਨਹੀਂ, ਮੁਸਲਮਾਨਾਂ ਦੇ ਵੇਟ ਦੀ ਗੱਲ ਕਰਨਾ ਸੀ। ਉਹ ਉਦੋਂ ਅੱਛਾ, ਉਹ ਚਲੇ ਗਏ ਸੀ, ਠੀਕ ਹੋ ਗਿਆ। ਹੁਣ ਇਹ ਜਿਨ੍ਹਾਂ ਦੇ ਤੁਸੀਂ ਨਾਂ ਲਏ ਆ, ਤੁਸੀਂ ਵੀ ਤੇ ਲਗੇ ਫਿਰੇ ਨਾ, ਹੋਂਠ ਵੀ ਗੁਲਾਬੀ ਨੇ ਹੈ, ਗੱਲਾਂ ਵੀ ਗੁਲਾਬੀ ਨੇ, ਤੇ ਜਵਾਨ ਹੀ ਫਿੱਟ ਫਾਟ ਵੀ ਹੋ। ਅੱਲਾ ਦੇ ਹੁਕਮ ਨਾਲ ਮਸਜਿਦ 'ਚ ਵੀ ਅੱਲਾ ਦੀ ਮਿਹਰਬਾਨੀ ਨਾਲ ਜਾਂਦੇ ਨਮਾਜ਼ ਪੜ੍ਹਨ। ਹਾਂਜੀ, ਉਹ ਵੀ ਕੋਈ ਜੀਂਦੇ ਹੋਣਗੇ ਉਹਨਾਂ 'ਚ ਜਿਨ੍ਹਾਂ ਦੇ ਨਾਂ ਲਏ। ਉਹ ਤਾਂ ਬਾਬੇ ਤੇ ਦੁਕਾਨਾਂ ਵਾਲੇ ਤੇ ਤੁਰ ਗਏ ਨਾ, ਅਗਲੇ ਜਾਣ ਹੈ। ਉਹ ਤਾਂ ਪੈ ਗਏ ਨਾ ਫਰਿਸ਼ਤਿਆਂ ਦੇ ਵੱਸ, ਉਹਨਾਂ ਦੇ ਮੁੰਡੇ ਕੋਈ ਸੁਣਦੇ ਹੋਣਗੇ ਹੈ, ਜਿਨ੍ਹਾਂ ਦੀ ਦੁਕਾਨ ਤੋਂ ਤੁਸੀਂ ਝੁੰਗਾ ਲੈਂਦੇ ਰਹੇ। ਝੁੰਗੇ ਵੱਲ ਬਹੁਤਾ ਧਿਆਨ ਤੇ ਸੌਦੇ ਵੱਲ ਘੱਟ ਧਿਆਨ ਹੈ। ਹਾਂ, ਤੇ ਉਹਨਾਂ ਦੇ ਨਾਮ ਜਿਨ੍ਹਾਂ ਦੇ ਲਏ ਆ ਤੁਸੀਂ, ਉਹਨਾਂ ਦੇ ਬੱਚੇ ਸੁਣਦੇ ਹੋਣਗੇ, ਉਹ ਤੁਹਾਨੂੰ ਵੀ ਯਾਦ ਕਰ ਦਿੰਦੇ, ਸਾਡੇ ਪਿਓ ਨੂੰ ਯਾਦ ਰੱਖਿਆ ਹੈ, ਬਾਲਾਂ ਨੇ ਯਾਦ ਰੱਖਿਆ ਹੈ।
ਤੇ ਦਿਲ ਕਰਦਾ ਉਹਨਾਂ ਨੂੰ ਮਿਲਣ ਨੂੰ? ਉਹ ਵੀ ਬਾਅਦ ਚ ਤੁਹਾਡੇ ਤੋਂ ਛੋਟੇ ਹੋਣ, ਇਹ ਵੀ ਤਾਂ ਹੋ ਸਕਦਾ ਨਾ। ਬਾਬਾ ਸਾਡੇ ਤੋਂ ਛੋਟੇ ਹੁੰਦੇ ਨੇ, ਸਾਨੂੰ ਵੇਖੇ ਜੀ ਥੇ ਨਹੀਂ ਇੱਕ ਦੂਜੇ ਨਾਲ ਨਾਨਾ ਸੀ ਇਹ ਜ਼ਰੂਰੀ ਨਹੀਂ ਹੈਗਾ। ਉਹ ਪੁੱਛ ਦੱਸ ਕੇ ਇਸ ਤਰ੍ਹਾਂ ਗੱਲ ਬਣਦੀ ਜਾਂ ਸਾਡੇ ਉਹਨਾਂ ਦੇ ਵਡੇਰਿਆਂ ਦਾ ਨਾਂ ਲਾਏ, ਸਾਡੇ ਵਡੇਰਿਆਂ ਦਾ ਕੋਈ ਨਾਂ ਹਾਂਜੀ ਨਹੀਂ ਹਾਂਜੀ ਤੇ ਫਿਰ ਪੁੱਛ ਦੱਸ ਫਲਾਣਾ 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 ਫਿਰ ਪਤਾ ਲੱਗਣਾ ਕਿ ਮੈਂ ਕਿ ਤੁਹਾਡਾ ਜੇਕਰ ਉਹ ਮਿਲ ਜਾਣ ਤੁਹਾਡੀ ਇਹ ਵੀਡੀਓ ਦੇਖ ਕੇ, ਉਹਨਾਂ ਦਾ ਕੋਈ ਪੁੱਤਰ ਹੈ ਉਹ ਹੱਥਾਂ ਪੈਰਾਂ ਤੋਂ ਚੁੱਕਾਂ ਦੇ, ਤੇ ਜਿਸ ਤਰ੍ਹਾਂ ਤੁਸੀਂ ਯਾਦ ਰੱਖਿਆ ਸ਼ਾਇਦ ਉਹਨੇ ਵੀ ਯਾਦ ਰੱਖਿਆ ਹੋਵੇ, ਤੁਸੀਂ ਭੁੱਲ ਗਏ ਤੇ ਕਈ ਤੁਹਾਨੂੰ ਯਾਦ ਰੱਖਦੇ ਹੋਣਗੇ। ਤੁਹਾਡੇ ਤੋਂ ਕੋਈ 5-7 ਸਾਲ 10 ਸਾਲ ਵੱਡਾ ਕੋਈ ਹੋਏਗਾ, ਇਹ ਵੀ ਕਹਿੰਦਾ ਹੈਗਾ ਬਾਬਾ ਬਸ਼ੀਰ ਬੜਾ ਸ਼ਰਾਰਤੀ ਮੁੰਡਾ ਹੁੰਦਾ ਸੀ, ਪੈਸੇ ਨਹੀਂ ਵਟਾਉਂਦਾ, ਝੁੰਗਾ ਲੈ ਜਾਂਦਾ ਸੀ। ਹਾਂ ਪੈਸੇ ਦੇ ਕੇ ਆਉਂਦੇ। ਅੱਛਾ ਚਲੋ ਉਹ ਵੀ ਯਾਦ ਕਰਦੇ ਹੋਣਗੇ ਤੇ ਤੁਹਾਡਾ ਦਿਲ ਕਰਦਾ ਮਿਲਣ ਨੂੰ ਉਹਨਾਂ ਨੂੰ? ਮਿਲਾਂਗੇ ਤੇ ਹੁਣ ਮਿਲਦੇ ਤੇ ਤਾਂ ਹੀ ਜੇ ਇੱਕ ਦਿਨ ਸਿਆਣ ਹੋਵੇ। ਆ ਸਾਹਮਣੇ ਜਿਹੜਾ ਲੱਗਾ ਕੈਮਰਾ, ਇਹਨੇ ਸਿਆਣ ਕਰਾਉਣੇ। ਮੈਂ ਦੱਸਣਾ ਵੀ ਸਾਡੇ ਵਡੇਰਿਆਂ ਨੂੰ ਨਾਂ ਲਾਇਆ ਤੇ ਉਹਨਾਂ ਦੇ ਵਡੇਰਿਆਂ ਨੂੰ ਨਾਂ ਲਾਇਆ ਤਾਂ ਹੀ ਫਿਰ ਸਮਝ ਇਹੋ ਹੀ ਕਹਿੰਦੇ ਆ ਨਾ, ਇਹਨੇ ਸਿਆਣ ਕਰਾ ਦੇਣੀ ਹੈ। ਤੁਸੀਂ ਲਿਆ ਨਾ ਨਾਮ, ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਸਾਡੇ ਵਡੇਰਿਆਂ ਦੇ ਨਾਂ ਲਿਆ ਉਹਨੇ। ਉਹ ਫਿਰ ਉਹਨੂੰ ਕੀ ਕਹੋਗੇ ਕਿ ਝੁੰਗੇ ਦੇ ਪੈਸੇ ਲੈ ਜਾ ਆ ਕੇ। ਇੱਥੇ ਸਿੱਖ ਰਹਿੰਦੇ ਨੇ, ਉਹ ਵੀ ਜੱਟ ਵਿਰਕ ਸਨ। ਮੇਰੇ ਕੋਲ ਇਹ ਸਨ ਸਿੱਖ ਇਹਦੇ ਨਵੇਂ ਲੱਗੇ ਮੇਰੇ ਕਿਸਾਨ, ਇੱਥੇ ਵੀ ਸੀ ਵਿਰਕਾ ਦਾ ਮੇਰੇ ਕੋਲ ਘਰ, ਉੱਥੇ ਮੇਰੇ ਕਿਸਾਨ, ਉੱਥੇ ਛੋਟੇ ਲਖੀਏ ਦੇ ਵਿੱਚ ਵਿਰਕ ਸਨ। ਅੱਛਾ ਮੇਰੀ ਆਪ ਸਿੰਘ ਵਾਲੇ ਜਿਹੜੇ ਹਨ ਉਹ ਸਾਰੇ ਮੇਰੇ ਕਿਸਾਨ ਆ ਤੇ ਹੈ ਨਾ ਸਿੱਖ ਇੱਥੇ ਖੱਤਰੀ ਸਨ, ਉੱਥੇ ਮੇਰੇ ਕਿਸਾਨ। ਅੱਛਾ, ਇਹ ਜਿਸ ਟਾਈਮ ਇੱਥੇ ਰਹਿੰਦੇ ਰਹੇ ਨੇ ਸਿੱਖ, ਹਿੰਦੂ, ਖੱਤਰੀ, ਉਹ ਮੁਸਲਮਾਨ, ਉਹ ਆਪਣਾ ਕਿਸ ਤਰ੍ਹਾਂ ਦਾ ਮੇਲ ਵਰਤਾ ਰਿਹਾ ਹੈ? ਮੇਲ ਵਰਤਾਅ ਤੇ ਉਹਨੇ ਸਾਡਾ ਬੜਾ ਸੋਹਣਾ ਇੱਕ ਦੂਜੇ ਨਾਲ ਮੇਲ ਵਰਤਾਅ ਚੱਲਦਾ ਹੈ। ਅੱਛਾ ਜੀ, ਬੜੇ ਸੋਹਣੇ ਦਿਨ ਨਵੇਂ ਉਹਨਾਂ ਦਾ ਪੇੜ ਤੇ ਮੇਰਾ ਸੀ ਇੱਕ ਦੂਜੇ ਨਾਲ, ਮੇਰਾ ਪਤਾ ਹੀ ਨਹੀਂ ਸਾਨੂੰ ਦਾ ਕਿ ਸਿੱਖ ਨੇ ਤੇ ਅਸੀਂ ਮੁਸਲਮਾਨ ਕਿਤੇ ਇੰਨਾ ਹੁੰਦਾ ਸੀ। ਜਦੋਂ ਕਿਤੇ ਜਾਣਾ ਨਾ ਤੇ ਉਹ ਅਸੀਂ ਜਾਣਾ ਨਾ, ਸਾਡੇ ਵਡੇਰੇ ਦਾ ਘਰ ਉਹਨਾਂ ਨੇ ਜਾਣਾ ਨਾ ਜੀ ਜੀ, ਤੇ ਉਹ ਬੀਬੀਆਂ ਨੇ ਉਹ ਸਾਡਾ ਚੌਂਕਾ ਭਿੱਟਿਆ ਗਿਆ, ਉਹਨਾਂ ਫਿਰ ਮੋਰ ਚੌਂਕਾ ਜਿਹੜਾ ਉਹਨਾਂ ਆਖਣਾ ਉਹਨਾਂ ਕੋਈ ਗੱਲ ਨਹੀਂ ਸਾਡਾ ਆਪਣਾ ਬੱਚਾ ਹੈ। ਹਾਂਜੀ ਹਾਂਜੀ, ਬੱਚੇ ਵੀ ਜਾਣਾ ਨਾ, ਬੱਚੇ ਕੋਲ ਜਾਣਾ ਜਾਂ ਉਹ ਜਿਹੇ ਕੰਮ ਜਾਣਾ ਤੇ ਉਹਨਾਂ ਆਪਣਾ ਮੇਰਾ ਬੀਬੀਆਂ ਨੇ ਸਾਡਾ ਚੌਂਕਾ ਭਿੱਟਿਆ ਗਿਆ। ਸਾਡੇ ਮੁਸਲਮਾਨ ਨਹੀਂ ਸਾਡੇ ਉਹ ਆਂਦੇ ਮਤਲਬ ਕਿ ਉਹ ਕਹਿੰਦੇ ਜਿਸ ਤਰ੍ਹਾਂ ਅਸੀਂ ਕਹਿੰਦੇ ਨਪਾਕ ਹੋ ਗਿਆ, ਇਸ ਤਰ੍ਹਾਂ ਉਹ ਕਹਿੰਦੇ ਸਨ ਸਾਡਾ ਚੌਂਕਾ ਜਿਹੜਾ ਨਪਾਕ ਹੋ ਗਿਆ। ਵਿਆਹਾਂ ਸ਼ਾਦੀਆਂ ਤੇ ਵੀ ਇਸ ਤਰ੍ਹਾਂ ਆਉਣ ਜਾਣ ਸੀ, ਖਾਣ ਪੀਣ ਜਿਹੜਾ ਮਤਲਬ ਲੈਣ ਵਰਤਾ, ਸੁੱਕਾ ਰਾਸ਼ਨ ਜ਼ਿਆਦਾ ਦਿੰਦੇ ਹੁਣ, ਸੁੱਕਾ ਰਾਸ਼ਨ ਦਾ ਹੀ ਮੇਲ ਵਰਤਾ ਸੀ। ਠੀਕ ਹੋ ਗਿਆ। ਮੇਲੇ ਮੂਲੇ ਵੀ ਇੱਥੇ ਅਸਾਂ ਇਹ ਵੇਖਿਆ ਨਾ ਮਗਰੋਂ ਮੇਰਾ ਸਾਡੀਆਂ ਬੁਲਾਰੀਆਂ ਚੱਲਦੀਆਂ ਰਹੀਆਂ, ਹੁਣ ਨਹੀਂ ਸੁੱਕਾ ਰਾਸ਼ਨ ਲੋਕ ਦਿੰਦੇ, ਉਦੋਂ ਸੁੱਕਾ ਰਾਸ਼ਨ ਦੀ ਭਾਜੀ ਲੋਕ ਦਿੰਦੇ ਹਨ। ਪੈਸਾ ਤੇ ਲੋਕਾਂ ਕੋਲ ਇੱਕੋ ਨਹੀਂ ਸੀ ਨਾ, ਸੁੱਕਾ ਰਾਸ਼ਨ ਹੀ ਲੋਕੀ ਭਾਜੀਆਂ ਦਿੰਦੇ ਹਨ। ਚਾਵਲ ਦੇ ਦਿੱਤੇ, ਚੀਨੀ ਦੇ ਦਿੱਤੀ, ਨਾਲ ਜਿਹੜਾ ਨਾ ਇਸ ਤਰ੍ਹਾਂ ਦਾ ਘਿਓ ਦਿੱਤਾ। ਹਾਂਜੀ ਹਾਂਜੀ, ਘਿਓ ਦੇ ਦਿੱਤਾ, ਇਹ ਭਾਜੀ ਇਹਦੇ ਨਾਲ ਮੇਰਾ ਅਗਲੇ ਦਾ ਵਿਆਹ ਹੋ ਜਾਂਦਾ ਸੀ। ਬਿਲਕੁਲ ਇਸੇ ਤਰ੍ਹਾਂ। ਠੀਕ ਹੋ ਗਿਆ। ਜਿਸ ਵਕਤ ਇੱਥੋਂ ਗਏ ਨੇ ਹਿੰਦੂ ਜਾਂ ਸਿੱਖ ਜਿਹੜੇ ਤੁਹਾਡੇ ਇਸ ਰਹਿੰਦੇ ਸਨ, ਉਹਨਾਂ ਨੂੰ ਕਿੰਨੀ ਕੁ ਦੇਰ ਦੱਸਦੇ ਨੇ ਕਿ ਪਤਾ ਚੱਲ ਗਿਆ ਸੀ ਪਹਿਲੇ ਕਿ ਇੱਥੋਂ ਅਸੀਂ ਚਲੇ ਜਾਣਾ? ਪਤਾ ਥੋੜੀ ਦੇਰ ਹੀ ਪਹਿਲਾਂ ਉਹਨਾਂ ਨੂੰ ਚੱਲਿਆ। ਬਾਕੀ ਸਾਡਾ ਮਾਮਾ ਹੈ ਨਾ, ਅਸੀਂ ਮੇਰੇ ਨਾਨਕੇ ਹਨ ਇੰਡੀਆ ਇੱਥੇ ਅੰਮ੍ਰਿਤਸਰ। ਅੱਛਾ, ਅੰਮ੍ਰਿਤਸਰ 'ਚ ਕਿਹੜੇ ਪਿੰਡ ਸੀ ਤੁਹਾਡੇ ਨਾਨਕੇ? ਪਿੰਡ ਦਾ ਨਹੀਂ ਪਤਾ ਕਿਹੜਾ, ਅੰਮ੍ਰਿਤਸਰ ਹੀ ਉੱਥੇ ਮੇਰਾ ਅੰਮ੍ਰਿਤਸਰ ਨਾਲ ਪਿੰਡ ਹੈਗਾ ਜੀ ਅੰਮ੍ਰਿਤਸਰ ਦੇ। ਅੱਛਾ ਜੀ, ਉਹ ਇਹਨਾਂ ਦੀ ਸਾਨੂੰ ਜਿਹੜਾ ਨਾਨਕੇ ਉੱਥੇ ਦਾ। ਬਾਕੀ ਮਾਮਾ ਸਾਡਾ ਜਿਹੜਾ ਨਾ ਉਹ ਪਹਿਲਾਂ ਆ ਗਿਆ ਜੀ, ਜਦੋਂ ਇਹ ਵਾਈਆ ਸੁਣਿਆ ਨਾ। ਹਾਂਜੀ ਹਾਂਜੀ, ਵਾਈਏ ਤੋਂ ਪਹਿਲਾਂ ਹੀ ਮੇਰਾ ਵੀ ਉਹ ਆ ਗਿਆ, ਵਾਈਆ ਨਿਕਲਦਿਆ ਹੀ ਨਾ, ਇਹ ਤਾਂ ਬਾਅਦ ਹੀ ਕੰਮ ਸ਼ੁਰੂ ਹੋਇਆ ਨਾ, ਤੇ ਬਾਕੀ ਪਹਿਲਾਂ ਨਿਕਲ ਆਇਆ। ਸਹੀ। ਉਹ ਜਿਸ ਟਾਈਮ ਇੱਥੋਂ ਗਏ ਨੇ ਉਹ ਰੌਲਾ ਬਣ ਗਿਆ ਕਿ ਬਈ ਹੁਣ ਇਹਨਾਂ ਨੂੰ ਜਾਣਾ ਪੈਣਾ। ਕਹਿੰਦੇ ਵੀ ਅਸਾਂ ਉਹਨਾਂ ਸਾਨੂੰ ਕੋਈ ਅਗਰ ਤੇ ਨਾ ਅਸਾਂ ਕੋਈ ਬੜੀ ਸੋਹਣੇ ਤਰੀਕੇ ਨਾਲ ਉਹਨਾਂ ਇੱਥੋਂ ਵਿਦਿਆ ਗਿਆ। ਮਤਲਬ ਕਿ ਪਿੰਡ ਚੋਂ ਖੈਰੋ ਫੀਅਤ ਦੇ ਨਾਲ ਜਿਹੜਾ ਅਲਵਿਦਾ ਕੀਤਾ ਨੇ। ਅਲਵਿਦਾ ਇੱਥੋਂ ਖੈਰੋ ਉਹ ਰਲ ਕੇ ਵਸਦੇ ਜਿੱਦਾਂ ਦਿਲ ਤੇ ਨਹੀਂ ਨਾ ਕਰਦਾ ਵੀ ਚਲੋ ਮਗਰੋਂ ਕਿ ਸਮਾਨ ਤੇ ਫਿਰ ਉਹ ਤੇ ਕਿਸੇ ਨੇ ਇੱਕ ਦੂਸਰੇ ਨੇ ਇਸਤੇਮਾਲ ਕਰਨ, ਸਮਾਨ ਤੇ ਕਿਸੇ ਨੇ ਵੀ ਨਹੀਂ ਲੈ ਕੇ ਜਾਣਾ, ਭਾਵੇਂ ਕੋਈ ਮੁਹੱਲਾ 'ਚ ਰਹਿੰਦਾ ਸੀ। ਉਹ ਤੇ ਕਿਸੇ ਵੀ ਨਹੀਂ ਲੈ ਜੋ ਆਪਾਂ ਆਪਣਾ ਲੈ ਕੇ ਲੋਕੀ ਜੋ ਕੋਈ ਚੁੱਕਿਆ ਗਿਆ ਉਹ ਹੀ ਲੈ ਕੇ ਉਹਨਾਂ ਕੀ ਲੈ ਕੇ ਜਾਣਾ ਸੀ। ਬਿਲਕੁਲ ਇਸ ਤਰ੍ਹਾਂ ਹੀ ਸਮਾਨ ਤੇ ਸਾਰੇ ਛੱਡ ਆਏ ਨੇ, ਜਿਹੜੇ ਮੁਹੱਲਾ 'ਚ ਹੀ ਰਹਿੰਦੇ ਉਹ ਵੀ ਛੱਡ ਆਏ ਨੇ, ਜਿਹੜੇ ਚੁੱਕੇ ਉਹ ਵੀ ਛੱਡ ਗਏ। ਇਸੇ ਤਰ੍ਹਾਂ ਹੀ ਮੈਂ ਇਹ ਕਹਿੰਦੇ ਆ ਕਿ ਜਿਸ ਤਰ੍ਹਾਂ ਹੁਣ ਹਰ ਪਿੰਡ ਦੇ ਵਿੱਚ ਅੱਛੇ ਲੋਕ ਵੀ, ਅੱਛੀ ਸੋਚ ਵਾਲੇ ਵੀ ਨੇ, ਜੋੜਨ ਵਾਲੇ ਵੀ ਨੇ, ਤੇ ਕਈ ਜਿਹੜੇ ਨੇ ਉਹ
ਹਰ ਪਿੰਡ 'ਚ ਤੇ ਹਰ ਬਰਾਦਰੀ ਦੇ ਵਿੱਚ ਹੁਣ ਵੀ ਇਹ ਮੌਜੂਦ ਨੇ ਕਿ ਜਿਹੜੇ ਕਹਿੰਦੇ ਇਹਨਾਂ ਨੂੰ ਵੱਖ-ਵੱਖ ਗਰੁੱਪਾਂ 'ਚ ਵੰਡ ਕੇ ਰੱਖੋ। ਇਸੇ ਤਰ੍ਹਾਂ ਜਿਸ ਟਾਈਮ ਇਹ ਵੰਡ ਹੋਈ ਹੈ, ਜਿਸ ਟਾਈਮ ਇਹ ਵੰਡ ਹੋਈ ਹੈ ਉਸ ਵਕਤ ਵੀ ਇਹੋ ਹੀ ਮਾਮਲਾ ਬਣਿਆ, ਉਦੋਂ ਵੀ ਇਹੋ ਮਾਮਲਾ ਬਣਿਆ। ਹੁਣ ਬਈ ਇਹ ਜਿਹੜਾ ਨਾ ਇਹ ਵੰਡ ਤੇ ਹੋ ਗਈ ਹੈ ਤੇ ਹੁਣ ਤਬਾਹੀ ਇਹਨਾਂ ਦੀ ਲਵਾ ਦੀ ਹੈ, ਜਿਹੜੀਆਂ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨਾ ਇਸ ਤਰ੍ਹਾਂ ਜਦੋਂ ਵੋਟ ਪੈਣ ਬਾਬੇ ਕਹਿੰਦੇ ਇਹਦਾ ਸਾਡੇ ਜਿਹੜੇ ਉਧਰ ਮੁਸਲਮਾਨ ਸਨ ਉਧਰ ਉਹ ਸੁਣਦੇ ਕਿ ਮੇਰਾ ਵੀ ਉਹਨਾਂ ਨਹਿਰੂ ਨੂੰ ਵੋਟ ਦੇ ਦੇਣਾ ਕਾਇਦਾ ਜਾਣੇ ਤੇ ਹੁਣ ਪਛਤਾਉਂਦੇ ਨੇ। ਉਹਨਾਂ ਦੇ ਕੰਮ ਜਿਹੜੇ ਨੇ ਹੁੰਦੇ ਨੇ ਪਛਤਾਉਂਦੇ ਨੇ। ਹੁਣ ਸਾਡੇ ਇੱਥੇ ਜਿਹੜੇ ਹਨ ਨੇ ਸਾਡੇ ਵੀ ਹਨ ਇੱਥੇ ਪੰਜਾਬ ਸਿੱਖ ਕੋਈ ਤਕਲੀਫ ਨਹੀਂ, ਉਹ ਬਿਲਕੁਲ ਕੋਈ ਨਹੀਂ ਹੈਗੀ, ਕੁਛ ਨਹੀਂ ਜੀ ਦਿੱਤੀ ਸਗੋਂ ਉਹਨਾਂ ਨੂੰ। ਬਲਕਿ ਮੇਰੇ ਸਾਡੇ ਮੁਲਕ ਵਾਲੇ ਤਰਜੀਹ ਦਿੱਤੀ ਬਕਾਇਦਾ ਉਹਨਾਂ ਨੂੰ ਇਧਰ ਰੋਡ ਬਣਾ ਕੇ ਦਿੱਤਾ, ਉਹਨਾਂ ਦਾ ਅੱਡਾ ਬਣਾਇਆ ਮੇਰਾ ਵੀ ਸੜਕ ਬਣਾਈ। ਨਹੀਂ ਮੈਂ ਕਹਿੰਦਾ ਕਿ ਉਹ ਕਹਿੰਦਾ ਨੇ VIP ਜ਼ਿਲ੍ਹਾ ਬਣਾਇਆ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਹਾਂਜੀ ਬਿਲਕੁਲ ਇਸ ਤਰ੍ਹਾਂ ਅਸੀਂ ਹੁਣ ਪੂਰੀ ਤਰਜੀਹ ਦੇ ਰਹੇ ਤੇ ਉਹ ਅਜੇ ਵੀ ਸਾਡੇ ਮੇਰਾ ਨਹੀਂ। ਅਸਲ ਦੇ ਵਿੱਚ ਇਹ ਨਾ ਇਹ ਮੈਂ ਉਹ ਪਹਿਲੇ ਗੱਲ ਕੀਤੀ ਹੈ ਕਿ ਹਰ ਫੈਮਿਲੀ ਹਰ ਬਰਾਦਰੀ ਹਰ ਪਿੰਡ ਦੇ ਵਿੱਚ ਕੁਝ ਲੋਕ ਐਸੇ ਵੀ ਹੁੰਦੇ ਜਿਹੜੇ ਰਲ ਕੇ ਕਿਸੇ ਨੂੰ ਰਲ ਕੇ ਬੈਠਿਆਂ ਨੂੰ ਨਹੀਂ ਪਸੰਦ ਕਰਦੇ। ਹੁਣ ਵੀ ਤਾਂ ਇਹ ਸੀ ਕਿ ਫਿਰ ਇਹ ਸੀ ਉਦੋਂ ਲੜਾਈ ਹੁੰਦੀ ਤੇ ਕੰਮ ਤੋਂ ਹੁੰਦੀ ਕਿ ਦੁੱਖ ਵੈਰ ਤੋਂ ਹੁੰਦੀ ਹੈ। ਦੁੱਖ ਵੈਰ ਕੋਈ ਹੁਣ ਤੇ ਮੇਰਾ ਵੀ ਚਿੱਤੜ ਖੁਣ ਵੀ ਲੜਾਈ ਹੋ ਗਈ। ਮੈਂ ਕਹਿ ਰਿਹਾ ਕਿ ਜਿਸ ਟਾਈਮ ਵੰਡ ਹੋਈ ਹੈ ਉਸ ਵਕਤ ਇਕੱਠੇ ਰਹਿਣ ਵਾਲੇ ਭਰਾਵਾਂ ਤਰ੍ਹਾਂ ਰਹਿਣ ਵਾਲੇ ਨੇ ਇੱਕ ਦੂਸਰੇ ਦੇ ਤਹਫਜ਼ ਕਰਨ ਵਾਲਿਆਂ ਨੂੰ ਕਿਸੇ ਸ਼ਰਾਰਤ ਕੀਤੀ ਤੇ ਫਿਰ ਇੱਕ ਦੂਸਰੇ ਤੇ ਵੱਢਣ ਦਾ ਪਿਆ। ਕਈ ਪਿੰਡ ਐਸੇ ਨੇ ਜੇ ਮੁਸਲਮਾਨਾਂ ਨੇ ਤਹਫਜ਼ ਦੇ ਕੇ ਘੋੜੀਆਂ ਤੇ ਗੱਡਾਂ ਤੇ ਰੇੜਿਆਂ ਤੇ ਉਹਨਾਂ ਨੂੰ ਕੈਂਪਾਂ ਤੱਕ ਛੱਡਿਆ ਮੁਸਲਮਾਨਾਂ ਨੇ। ਫਿਰ ਉਹਨਾਂ ਨੂੰ ਜਿੰਨੀ ਦੇਰ ਉਹ ਕੈਂਪਾਂ 'ਚ ਰਹੇ ਨੇ 10 ਦਿਨ ਰਹੇ ਨੇ 15 ਦਿਨ ਰਹੇ ਨੇ ਜਾਂ ਮਹੀਨਾ ਰਹੇ ਨੇ ਉਹ ਰਾਸ਼ਨ ਪਹੁੰਚਾਉਂਦੇ ਰਹੇ ਨੇ, ਪਹੁੰਚਾਉਂਦੇ ਰਹੇ। ਬੜੀ ਤਹਫਜ਼ ਕੀਤੀ ਉਹਨਾਂ ਨਾਲ, ਤਹਫਜ਼ ਕੀਤਾ। ਇਸੇ ਤਰ੍ਹਾਂ ਹੀ ਇੰਡੀਆ ਦੇ ਵਿੱਚ ਜਿਸ ਟਾਈਮ ਮੁਸਲਮਾਨ ਉਧਰੋਂ ਪਾਰਟੀਸ਼ਨ ਦੇ ਦੌਰਾਨ ਆਏ ਨੇ ਤੇ ਕਈ ਸਿੱਖਾਂ ਨੇ ਇਹ ਪਹਿਲੇ ਮਸ਼ਵਰਾ ਕੀਤਾ ਸੀ ਅੱਜ ਫਲਾਣੇ ਪਿੰਡ ਨੂੰ ਪੈਣਾ ਮੁਸਲਮਾਨਾਂ ਦੇ, ਅੱਜ ਫਲਾਣੇ ਪਿੰਡ ਨੂੰ ਪੈਣਾ ਤੇ ਅਗਲੇ ਪਿੰਡ ਵਾਲਿਆਂ ਨੂੰ ਉੱਥੋਂ ਦਾ ਜਿਹੜਾ ਮੋਤਬਰ ਬੰਦਾ ਹੁੰਦਾ ਸੀ ਜਿਹੜਾ ਜ਼ਿੰਮੇਦਾਰ ਜਾਂ ਨੰਬਰਦਾਰ ਜਾਂ ਕੋਈ ਚੇਅਰਮੈਨ ਇਸੇ ਤਰ੍ਹਾਂ ਉਸ ਪਿੰਡ ਦੇ ਬੰਦੇ ਨੂੰ ਬੁਲਾ ਕੇ ਜਿਹੜਾ ਨਾ ਉਹ ਕੋ ਹਲਫ ਲੈ ਲੈਂਦੇ ਸਨ ਕਿ ਕਿਸੇ ਨੂੰ ਆਪਣੇ ਪਿੰਡ ਦੇ ਕਿਸੇ ਮੁਸਲਮਾਨ ਨੂੰ ਦੱਸੀ ਨਾ ਅਸੀਂ ਸਵੇਰੇ ਉਹਨਾਂ ਨੂੰ ਵੱਢ ਦੇਣਾ ਜਾਂ ਰਾਤ ਨੂੰ ਵੱਢ ਦੇਣਾ। ਕਈ ਉੱਥੋਂ ਦੇ ਜਿਹੜੇ ਨੇ ਕਸਮ ਵੀ ਉਹਨੇ ਗ੍ਰੰਥ ਤੇ ਰੱਖ ਕੇ ਮਤਲਬ ਹੱਥ ਰੱਖ ਕੇ ਖਾ ਲਈ ਕਿ ਠੀਕ ਹੈ ਜੀ ਮੈਂ ਤੁਹਾਡੇ ਨਾਲ ਲਾ ਕੇ ਇਹਨਾਂ ਨੂੰ ਵੱਢ ਦਾਂਗੇ। ਬਾਅਦ ਦੇ ਵਿੱਚ ਕੀ ਹੈ ਉਹਨੇ ਆ ਕੇ ਜਿਹੜਾ ਨਾ ਉਹਨਾਂ ਨੂੰ ਮੁਸਲਮਾਨਾਂ ਨੂੰ ਦੱਸਤਾ ਸਾਡੇ ਕੋਲ ਕਸਮਾਂ ਲੈ ਲਈਆਂ ਜੇ ਸਿੱਖਾਂ ਨੇ ਤੁਹਾਨੂੰ ਵੱਢਣਾ ਜੇ ਤਾਂ ਆਪਣਾ ਇੰਤਜ਼ਾਮ ਕਰ ਲਓ, ਆਪਣਾ ਜਿਹੜਾ ਨਾ ਤੁਸੀਂ ਇੰਤਜ਼ਾਮ ਕਰੋ, ਨਿਕਲ ਨਹੀਂ ਕਰੋ। ਸਿੱਖਾਂ ਨੇ ਵੀ ਬਚਾ ਕੇ ਤੇ ਕੱਢਿਆ। ਮੈਂ ਇੱਥੇ ਕਈ ਵੀਡੀਓ ਇਸ ਤਰ੍ਹਾਂ ਰਿਕਾਰਡ ਕੀਤਾ ਕਿ ਸਿੱਖ ਜਿਹੜਾ ਨਾ ਬਾਰਡਰ ਤੱਕ ਸਿੱਖਾਂ ਕੋਲੋਂ ਬਚਾ ਕੇ ਕਈਆਂ ਬਚਾ ਕੱਢਿਆ। ਮੇਰਾ ਜਿਨ੍ਹਾਂ ਦੇ ਹੱਥ ਪੈਂਦਾ ਹੋਏ ਨਾ ਉਹਨਾਂ ਜਿਹਨਾਂ ਤਗੜੇ ਹਣ ਸਿੱਖ ਉਧਰ ਉਹਨਾਂ ਨੂੰ ਬਚਾ ਕੇ ਜਿਨ੍ਹਾਂ ਦਾ ਸਮਝੋ ਪਿਆਰ ਹੁੰਦਾ ਬਿਲਕੁਲ ਸੀ। ਹਾਂਜੀ ਅਸੀਂ ਇੱਥੋਂ ਕਰ ਰਹੇ ਉਹਨਾਂ ਦਾ ਵੀ ਪਿਆਰ ਸੀ ਮੁਸਲਮਾਨਾਂ ਨਾਲ। ਹਾਂਜੀ ਹਾਂਜੀ ਬਿਲਕੁਲ। ਇਸ ਤੇ ਪਹਿਲੇ ਜਦੋਂ ਰਲ ਕੇ ਵਾਹਦੇ ਰਹੇ ਕਰਕੇ ਕੱਢਿਆ ਉਧਰੋਂ ਉਹਨਾਂ ਯਾਰੀਆਂ ਨਿਭਾਈਆਂ ਆਣ ਕੇ ਫਿਰ ਮੇਰਾ ਫਿਰ ਵਾਅਦੇ ਕਾਟੇ ਫਿਰ ਤੇ ਮੇਰਾ ਜਦੋਂ ਰਾਹ 'ਚ ਫਿਰ ਅੱਗੇ ਜਿਹੜੇ ਘੱਟ ਵਾਧੇ ਗੱਡੀ ਵੱਡੀ ਫਿਰ ਤੇ ਚੋਖਾ ਕੰਮ ਫਿਰ ਚੱਲਿਆ ਇਹਨਾਂ ਉਧਰ ਉਹ ਤੇ ਛੱਡਦੇ ਨੇ ਆਉਣਾ ਫਿਰ ਜਿਵੇਂ ਨੂੰ ਕੀ ਰੋਲ ਕੋਲ ਕੇ ਆਏ ਨੇ ਹਾਂਜੀ ਹਾਂਜੀ ਬਿਲਕੁਲ ਸਹੀ। ਚਲੋ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ, ਜ਼ਿੰਦਗੀ ਦੇਵੇ, ਅੱਲਾਹ ਤਾਲਾ ਖੈਰੋਫੀਅਤ ਰੱਖੇ। ਵਾਲਾ ਸਾਹਿਬ ਨੰਬਰਦਾਰ ਸਨ ਤੇ ਫਿਰ ਤੁਸੀਂ ਨੰਬਰਦਾਰ? ਮੇਰੇ ਬੱਚਾ ਨੰਬਰਦਾਰ। ਅੱਛਾ ਅੱਛਾ ਠੀਕ ਹੈ। ਵਿਕਾਸ ਨੰਬਰਦਾਰ।